ਜੀ, ਕੈਨੇਡਾ ਦਾ ਰੁੱਖ ਕਰਾਂਗੇ। ਕੈਨੇਡਾ ਦੇ ਵਿੱਚ ਜਿਹੜਾ ਬ੍ਰਿਟਿਸ਼ ਕੋਲੰਬੀਆ ਸੂਬਾ, ਉਹ ਹਮੇਸ਼ਾ ਨਸ਼ਿਆਂ ਦੇ ਕਰਕੇ ਚਰਚਿਤ ਰਹਿੰਦਾ। ਤਰ੍ਹਾਂ-ਤਰ੍ਹਾਂ ਦੇ ਕਾਨੂੰਨ ਜਿਹੜੇ ਪਾਸ ਕੀਤੇ ਆ ਇਸ ਸੂਬੇ ਨੇ, ਉਹਦੇ ਕਰਕੇ ਖਾਸੀ ਚਰਚਾ ਹੋਈ ਸੀ। ਇਸ ਟਾਈਮ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਨੇ। ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੇ ਦੌਰਾਨ 1200 ਦੇ ਕਰੀਬ ਲੋਕਾਂ ਨੇ ਜਾਨ ਗਵਾਈ ਹੈ। BC ਕੋਰਨੇਲਸ ਸਰਵਿਸ ਵੱਲੋਂ ਜਿਹੜਾ ਇਹ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਮਈ ਮਹੀਨੇ ਦੇ ਦੌਰਾਨ 180 ਜਣਿਆਂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ, ਤੇ ਜੂਨ ਦੇ ਵਿੱਚ 185 ਜਣਿਆਂ ਨੇ ਦਮ ਤੋੜਿਆ। ਕੁੱਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਜਿਹੜੀ 9% ਘਟੀ ਹੈ, ਪਰ ਨਸ਼ਿਆਂ ਕਰਕੇ ਜਾਨ ਗਵਾਉਣ ਵਾਲਿਆਂ ਦੇ ਵਿੱਚ ਔਰਤਾਂ ਦੀ ਗਿਣਤੀ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ। ਕਾਰਜਕਾਰੀ ਚੀਫ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੋਰਨਰ ਸਰਵਿਸ ਦੇ ਨੇ ਜੌਨ ਮੈਕੈਨਮੀ, ਉਹਨਾਂ ਨੇ ਕਿਹਾ ਕਿ ਨਸ਼ਿਆਂ ਕਰਕੇ ਹੋ ਰਹੀਆਂ ਮੌਤਾਂ ਕਿਸੇ ਤਰਾਸਦੀ ਤੋਂ ਘੱਟ ਨਹੀਂ ਗੀਆਂ। ਮਈ ਤੇ ਜੂਨ ਦੇ ਦੌਰਾਨ ਜਿਹੜੇ ਜਾਨ ਗਵਾਉਣ ਵਾਲੇ ਲੋਕ ਆ, ਉਹਨਾਂ ਦੇ ਵਿੱਚੋਂ ਅੱਧੇ ਤੋਂ ਜਿਹੜੇ ਜ਼ਿਆਦਾ ਨੇ ਉਹ 30 ਸਾਲ ਤੋਂ ਘੱਟ ਨੇ, ਤੇ ਇਹਨਾਂ ਦੀ ਉਮਰ 30 ਤੋਂ 49 ਸਾਲ ਦੇ ਦਰਮਿਆਨ ਸੀਗੀ। ਮੌਜੂਦਾ ਵਰ੍ਹੇ ਦੇ ਵਿੱਚ ਕਹਿੰਦੇ 72% ਦੀ ਮਰਦਾਂ ਨੇ ਜਾਨ ਗਵਾਈ ਹੈ, ਜਦੋਂ ਕਿ ਔਰਤਾਂ ਦੀ ਗਿਣਤੀ 28% ਦੀ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਲ ਕਰਕੇ ਹੋਇਆ, ਤੇ 82% ਦੀ ਟੈਸਟਾਂ ਦੇ ਵਿੱਚ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਰਕੇ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪਹੁੰਚ ਚੁੱਕੀ ਹੈ, ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਦੇ ਵਿੱਚ ਆਉਂਦੇ ਨੇ। ਜਿਹੜੇ ਕੋਰਨਰਸ ਸਰਵਿਸ ਨੇ ਜਾਰੀ ਕੀਤੇ ਨੇ ਅੰਕੜੇ 2024 ਦੇ ਪਹਿਲੇ ਅੱਧ ਦੇ, ਇਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ BC ਦੇ ਵਿੱਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸੇ ਤੇ ਕੁਦਰਤੀ ਬਿਮਾਰੀਆਂ ਕਰਕੇ ਇੰਨੇ ਲੋਕਾਂ ਦੀ ਮੌਤ ਨਹੀਂ ਹੁੰਦੀ, ਜਿੰਨੀ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਤੋਂ ਮਗਰੋਂ ਤਕਰੀਬਨ ਦੁੱਗਣਾ ਹੋ ਗਿਆ। 4 ਸਾਲ ਪਹਿਲਾਂ 1 ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ, ਜਦਕਿ ਇਸ ਵੇਲੇ 1 ਲੱਖ ਆਬਾਦੀ ਪਿੱਛੇ 23 ਔਰਤਾਂ ਦੀ ਜਾਨ ਜਾ ਰਹੀ ਹੈ। BC ਦੀ ਮੈਂਟਲ ਹੈਲਥ ਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਹੈ, ਇਹਦੇ ਵੱਲੋਂ ਜ਼ਿਆਦਾ ਜਿਹੜੇ ਤਾਜ਼ੇ ਅੰਕੜੇ ਨੇ ਉਹਨਾਂ ਨੂੰ ਖਤਰਨਾਕ ਕਰਾਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਤੇ ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਵੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਤਾਂ ਕਿ ਜ਼ਰੂਰਤ ਮਹਿਸੂਸ ਹੋਣ ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੇ। ਸੂਬੇ ਦੇ ਵਿੱਚ 8 ਸਾਲ ਪਹਿਲਾਂ ਪਬਲਿਕ ਹੈਲਥ ਐਮਰਜੈਂਸੀ ਐਲਾਨੀ ਗਈ ਸੀ, ਤੇ ਉਸ ਤੋਂ ਬਾਅਦ ਤਕਰੀਬਨ 15,000 ਜਾਨਾਂ ਜਾ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਕੋਰਨਰ ਸਰਵਿਸ ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ, ਉਹਨਾਂ ਦੇ ਵਿੱਚ ਅਪ੍ਰੈਲ ਦੇ ਮਹੀਨੇ 182, ਅਪ੍ਰੈਲ 2023 ਦੇ ਮੁਕਾਬਲੇ 24% ਦੀ ਘੱਟ ਹੈ, ਵਾਧਾ ਘੱਟ ਹੈ, ਮਾਫ ਕਰਨਾ। BC ਦੇ ਪ੍ਰੀਮੀਅਰ ਡੇਵਿਡ ਐਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਜ਼ ਦੇ ਅਸਰ ਤੋਂ ਬਚ ਜਾਂਦੇ ਨੇ, ਪਰ ਦਿਮਾਗ ਨੂੰ ਇੰਨਾ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਕਿ ਸੰਬੰਧਿਤ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਸੀ ਜਿਨ੍ਹਾਂ ਨੂੰ 10 ਤੋਂ ਵੱਧ ਵਾਰ ਐਮਰਜੈਂਸੀ ਰੂਮ ਜਾਣਾ ਪਿਆ ਸੀ, ਜਦਕਿ ਇੱਕ ਬੰਦਾ ਉਹ 180 ਵਾਰ ਐਮਰਜੈਂਸੀ ਰੂਮ ਗਿਆ ਸੀ। ਇੱਥੇ ਕੁਝ ਕੁ ਕਲਾਸਰੂਮਸ ਦੇ ਵਿੱਚ ਨਸ਼ੇ ਨੂੰ ਲੈਣਾ ਕਿਵੇਂ ਆ, ਉਹਦੀ ਓਵਰਡੋਜ਼ ਤੋਂ ਬਚਣਾ ਕਿਵੇਂ, ਇਹ ਤੱਕ ਦੀਆਂ ਕਲਾਸਾਂ ਤੱਕ ਸ਼ੁਰੂ ਹੋਈਆਂ। ਇੱਥੋਂ ਪਤਾ ਲੱਗਦਾ ਕਿ ਉੱਥੇ ਤਰਾਸਦੀ ਕਿੰਨੀ ਵੱਡੀ ਹੈ। ਆਪਣੇ ਜਦੋਂ ਵੀ ਆਪਾਂ ਕਿਸੇ ਤਰਾਸਦੀ ਦੀ, ਮਨੁੱਖੀ ਤਰਾਸਦੀ ਦੀ ਗੱਲ ਕਰਦੇ ਤਾਂ ਆਪਣਾ ਧਿਆਨ ਮੱਲੋ ਮੱਲੀ ਪੰਜਾਬ ਦੇ ਵਿੱਚ ਚਲਾ ਜਾਂਦਾ। ਪੰਜਾਬ ਦੇ ਵਿੱਚ ਵੀ ਕੁਝ ਲੋਕ ਕਹਿੰਦੇ ਨੇ ਕਿ ਆਹ ਖੇਤੀ ਹੋਣੀ ਚਾਹੀਦੀ ਹੈ, ਉਹ ਖੇਤੀ ਹੋਣੀ ਚਾਹੀਦੀ ਹੈ, ਪਰ ਜਿਹੜੇ ਬੰਦੇ ਅਸਲ ਦੇ ਵਿੱਚ ਇਹਨਾਂ ਤਰਾਸਦੀਆਂ ਦੇ ਵਿੱਚੋਂ ਲੰਘੇ ਨੇ, ਜਾਂ ਜਿਹੜੇ ਸਮਝਦੇ ਨੇ, ਜਿਨ੍ਹਾਂ ਨੇ ਸਟੱਡੀ ਕੀਤੀ ਹੈ, ਉਹ ਕਹਿੰਦੇ ਨੇ ਕਿ ਨਸ਼ੇ ਦੇ ਨਾਲ, ਨਸ਼ੇ ਦੇ ਆਪਸ਼ਨ ਦੇ ਰੂਪ ਦੇ ਵਿੱਚ ਕੋਈ ਹੋਰ ਨਸ਼ਾ ਦੇਣਾ, ਉਹ ਕੋਈ ਆਪਸ਼ਨ ਨਹੀਂ ਹੈ, ਉਹ ਕੋਈ ਹੱਲ ਨਹੀਂ ਹੈ। ਪਰ ਤੁਸੀਂ ਦੇਖੋ ਕਿ ਜੇਕਰ BC ਦਾ ਇਹ ਹਾਲ ਹੈ, ਦੁਨੀਆ ਭਰ ਦੇ ਵਿੱਚ ਨਸ਼ੇ ਦੇ ਕਰਕੇ ਬਹੁਤ ਸਾਰੇ ਖਿੱਤੇ ਨੇ ਜਿਹੜੇ ਪ੍ਰਭਾਵਿਤ ਹੋਏ ਨੇ, ਪਰ ਜੇਕਰ ਕੈਨੇਡਾ ਦੇ ਵਿੱਚ ਇਹ ਹਾਲਾਤ ਨੇ, ਤਾਂ ਇੱਥੇ ਜਿਹੜੇ ਆਪਾਂ ਭੰਗ ਦੇ ਸਟੋਰਾਂ ਦਾ ਵਿਰੋਧ ਕਰਨ ਵਾਲੇ ਲੋਕ ਨੇ, ਜਾਂ ਪੰਜਾਬੀ ਰੇਡੀਓ ਐਸੇ ਨੇ ਵੀ ਉਹਨਾਂ ਦੀ ਕਵਰੇਜ ਕੀਤੀ ਆ। ਸੋ ਉਹਨਾਂ ਦੀ ਆਵਾਜ਼ ਨੂੰ ਸਾਨੂੰ ਹੋਰ ਬੁਲੰਦ ਕਰਨਾ ਚਾਹੀਦਾ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਨਸਲਾਂ ਲਈ ਕੋਈ ਚੰਗਾ ਸਮਾਜ ਸਿਰਜ ਕੇ ਛੱਡ ਕੇ ਜਾਣਾ, ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਛੱਡ ਕੇ ਕੀ ਜਾ ਰਹੇ ਹਾਂ, ਮਗਰ ਸਾਡੇ ਕੀ ਰਿਹਾ। ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਇਹਨਾਂ ਸਮਾਜਿਕ ਬੁਰਾਈਆਂ ਨੂੰ ਲੈ ਕੇ ਲਾਹਣਤਾਂ ਪਾਇਆ ਕਰਨਗੀਆਂ। ਜੀ। ਅਗਲੀ ਖਬਰ ਵੱਲ ਚੱਲੀਏ। ਫੈਡਰਲ ਰਿਜ਼ਰਵ ਬੋਰਡ ਜਿਹੜਾ ਆ ਉਹਦੀ ਜਿਹੜੀ ਮੀਟਿੰਗ ਅੱਜ ਹੋਣੀ ਹੈਗੀ ਆ, ਜੀ ਜੀ। ਉਸ ਮੀਟਿੰਗ ਦੇ ਵਿੱਚ ਕੀ ਹੋਊਗਾ, ਉਹਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਅੱਖ ਆ, ਖਾਸ ਕਰਕੇ ਵਾਲ ਸਟਰੀਟ ਦੀ ਤਾਂ ਬਹੁਤ ਜ਼ਿਆਦਾ ਅੱਖ ਆ ਵੀ ਸਟਾਕ ਕਿੱਧਰ ਨੂੰ ਜਾਣਗੇ। ਇਨਫਲੇਸ਼ਨ ਹਜੇ ਵੀ ਬਹੁਤ ਜ਼ਿਆਦਾ ਹਾਈ ਹੈਗੀ ਆ। ਜਿਸ ਹਿਸਾਬ ਦੇ ਨਾਲ ਲੋਕ ਸੋਚ ਰਹੇ ਆ, ਕਹਿੰਦੇ ਵੀ ਹੋ ਸਕਦਾ ਫੈਡਰਲ ਰਿਜ਼ਰਵ ਬੋਰਡ ਜਿਹੜੇ ਆ ਇੰਟਰਸਟ ਰੇਟ ਨੂੰ ਉਦਾਂ ਹੀ ਰੱਖਣ ਜਿੱਦਾਂ ਚੱਲ ਰਿਹਾ ਹੈਗਾ ਆ। ਹੋ ਸਕਦਾ ਆਉਣ ਵਾਲੇ ਸਤੰਬਰ ਦੇ ਵਿੱਚ ਜਿਹੜੇ ਆ ਇੰਟਰਸਟ ਰੇਟ ਜਿਹੜੇ ਆ ਉਹ ਘਟਾਏ ਜਾ ਸਕਦੇ ਹੈਗੇ ਆ। ਸੋ ਅੱਜ ਵਾਲੀ ਮੀਟਿੰਗ 'ਚ ਜਿੰਨੀ ਕੁ ਵੀ ਜਿਹੜੀ ਖਬਰ ਆ CNBC ਵੀ ਰਿਪੋਰਟ ਕਰ ਰਿਹਾ ਵੀ ਕੋਈ ਜ਼ਿਆਦਾ ਚੇਂਜ ਨਹੀਂ ਹੋਣੀ ਹੈਗੀ। ਜਿਹੜੀ ਇਨਫਲੇਸ਼ਨ ਆ ਉਹ USA ਦੇ ਵਿੱਚ ਹਾਈਐਸਟ ਆ
ਬਹੁਤ ਜ਼ਿਆਦਾ ਆ। ਲੋਕਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਧੂੰਆਂ ਨਿਕਲਿਆ ਪਿਆ ਆ। ਕੋਈ ਵੀ ਚੀਜ਼ ਖਾਣ ਵਾਲੀ ਚੀਜ਼ ਨੂੰ ਲੈ ਕੇ, ਰਹਿਣ ਵਾਲੀ, ਤੁਹਾਡਾ ਘਰ, ਅਪਾਰਟਮੈਂਟ, ਤੇ ਇਸੇ ਤਰ੍ਹਾਂ ਜਿਹੜੀਆਂ ਜੀ। ਹੋਰ ਵੀ ਚੀਜ਼ਾਂ ਹੈਗੀਆਂ, ਗੈਸ ਲੈ ਲਓ, ਹਰ ਚੀਜ਼ ਬਹੁਤ ਮਹਿੰਗੀ ਆ ਤੇ ਲੋਕ ਜਿਹੜੇ ਆ ਉਹਨਾਂ ਦਾ ਇਸ ਟਾਈਮ ਬਹੁਤ ਬੁਰਾ ਹਾਲ ਜਿਹੜਾ ਚੱਲ ਰਿਹਾ ਹੈ।